ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਜਨਵਰੀ ਦਿਨ ਸੋਮਵਾਰ ਤੇ ਆਪਾਂ ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅਪਡੇਟ ਅਮਰੀਕਾ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਕਾਂਗਰਸ ਦੇ ਦੋਨਾਂ ਸਦਨਾਂ ਦੇ ਵਿੱਚ ਰਿਪਬਲਿਕਨ ਬਹੁਮਤ ਆਪਣੇ ਏਜੰਡੇ ਤੇ ਕਰਨਗੇ ਤੇਜ਼ੀ ਨਾਲ ਕੰਮ। ਇੱਕ ਸਰਵੇ ਦੇ ਮੁਤਾਬਕ ਡੋਨਲਡ ਟਰੰਪ ਦੇ ਉੱਤੇ ਲੋਕਾਂ ਨੂੰ ਹੁਣ ਤੱਕ ਦੇ ਰਾਸ਼ਟਰਪਤੀਆਂ ਦੇ ਵਿੱਚੋਂ ਸਭ ਤੋਂ ਘੱਟ ਭਰੋਸਾ। 10 ਜਨਵਰੀ ਨੂੰ ਕਰਨਗੇ ਰਾਸ਼ਟਰਪਤੀ ਓਬਾਮਾ ਆਪਣਾ ਅਖੀਰਲਾ ਸੰਬੋਧਨ। ਅਮਰੀਲੋ ਟੈਕਸਸ ਦੇ ਵਿੱਚ ਜ਼ਹਿਰੀਲੀ ਗੈਸ ਕਰਕੇ 4 ਬੱਚਿਆਂ ਦੀ ਮੌਤ। ਚਾਰਲਸਟਨ ਸਾਊਥ ਕੈਰੋਲੀਨਾ ਦੇ ਚਰਚ ਦਾ ਹਮਲਾਵਰ ਡਿਲਨ ਰੂਫ ਟ੍ਰਾਇਲ ਅਤੇ ਸਜ਼ਾ ਸੁਣਨ ਦੇ ਲਈ ਕਾਬਲ। ਬ੍ਰਾਜ਼ੀਲ ਦੀ ਇੱਕ ਜੇਲ੍ਹ ਦੇ ਵਿੱਚ ਦੰਗੇ, 56 ਮਰੇ। ਤੇ ਹੁਣ ਖਬਰਾਂ ਦਾ ਵਿਸਥਾਰ। ਕਾਂਗਰਸ ਦੇ ਦੋਨੋਂ ਹੀ ਚੈਂਬਰਜ਼, ਸੈਨੇਟ ਅਤੇ ਹਾਊਸ ਦੇ ਵਿੱਚ ਇਸ ਵਾਰ ਰਿਪਬਲਿਕਨਸ ਦੀ ਮੈਜੋਰਟੀ ਦੇਖੀ ਜਾਵੇਗੀ। ਇਸ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਜੋ ਬਾਈਡਨ ਸਾਰੇ ਹੀ ਨਵੇਂ ਸੈਨੇਟਰਸ ਨੂੰ ਸਹੁੰ ਚੁਕਾਉਣਗੇ। 2007 ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਰਿਪਬਲਿਕਨਸ ਨੇ ਇਹਨਾਂ ਦੋਨਾਂ ਚੈਂਬਰਸ ਦੇ ਉੱਤੇ ਮੈਜੋਰਟੀ ਹਾਸਲ ਕੀਤੀ ਆ ਅਤੇ ਰਾਸ਼ਟਰਪਤੀ ਵੀ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ 20 ਜਨਵਰੀ ਨੂੰ ਸਹੁੰ ਚੁੱਕਣਗੇ। ਇਸ ਚੀਜ਼ ਨੂੰ ਦੇਖਦੇ ਹੋਏ ਰਿਪਬਲਿਕਨ ਪਾਰਟੀ ਨੂੰ ਇਹਨਾਂ ਸਾਰਿਆਂ ਦੇ ਉੱਤੇ ਕਾਫੀ ਉਮੀਦਾਂ ਨੇ ਵੀ ਉਹਨਾਂ ਦੇ ਏਜੰਡੇ ਨੂੰ ਇਹ ਪੂਰਨ ਤੌਰ ਦੇ ਉੱਤੇ ਲਾਗੂ ਕਰ ਸਕਣਗੇ। ਇਹਨਾਂ ਸਾਰੇ ਹੀ ਰਿਪਬਲਿਕਨ ਸੈਨੇਟਰਸ, ਕਾਂਗਰਸਮੈਨ ਅਤੇ ਰਾਸ਼ਟਰਪਤੀ ਦੇ ਦੁਆਰਾ ਇੱਕ ਚੀਜ਼ ਸਾਂਝੀ ਆਖੀ ਗਈ ਆ ਵੀ ਓਬਾਮਾ ਕੇਅਰ ਅਫੋਰਡੇਬਲ ਹੈਲਥ ਐਕਟ ਕੇਅਰ ਆ, ਉਸ ਨੂੰ ਉਹ ਰਿਪੀਲ ਕਰਨਗੇ। ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਵੀ ਇਹ ਮੰਗਲਵਾਰ ਨੂੰ ਹੀ ਹੋ ਸਕਦਾ ਹੈ। ਇਸੇ ਚੀਜ਼ ਨੂੰ ਦੇਖਦੇ ਹੋਏ ਐਰੀਜ਼ੋਨਾ, ਅਲਾਸਕਾ ਤੇ ਟੈਨੇਸੀ ਵਰਗੇ ਰਿਪਬਲਿਕਨ ਸੂਬੇ, ਉੱਥੇ ਕਈ ਇੰਸ਼ੋਰੈਂਸ ਕੰਪਨੀਆਂ ਨੇ ਹੈਲਥ ਇੰਸ਼ੋਰੈਂਸ ਦੇਣੀ ਬੰਦ ਕੀਤੀ ਹੋਈ ਹੈ ਓਬਾਮਾ ਕੇਅਰ ਦੇ ਰਿਪੀਲ ਹੋਣ ਦੇ ਖਤਰੇ ਨੂੰ ਦੇਖ ਕੇ। ਓਬਾਮਾ ਕੇਅਰ ਦੇ ਕੱਟੜ ਵਿਰੋਧੀ ਰਹੇ ਟੌਮ ਪ੍ਰਾਈਸ, ਜਿਨ੍ਹਾਂ ਨੂੰ ਕਿ ਹੈਲਥ ਅਤੇ ਹਿਊਮਨ ਸਰਵਿਸ ਦੇ ਸੈਕਟਰੀ ਵਜੋਂ ਨੋਮੀਨੇਟ ਕੀਤਾ ਗਿਆ ਆ, ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਵੀ ਬਹੁਤ ਜਲਦ ਹੋਣ ਦੇ ਅਸਾਰ ਆ ਅਤੇ ਇਹ ਕਾਫੀ ਚਰਚਾ ਦਾ ਵਿਸ਼ਾ ਬਣਨ ਵਾਲੀ ਹੈ। ਅਟਾਰਨੀ ਜਨਰਲ ਦੇ ਅਹੁਦੇ ਦੇ ਲਈ ਸੈਨੇਟਰ ਜੈਫ ਸੈਸ਼ਨਜ਼, ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ 10 ਅਤੇ 11 ਜਨਵਰੀ ਨੂੰ ਰੱਖੀ ਗਈ ਆ। ਬਹੁਤ ਸਾਰੇ ਸਿਵਲ ਰਾਈਟਸ ਉਹਨਾਂ ਦੇ ਪੁਰਾਣੇ ਕਾਰਜ ਤੋਂ ਕਾਫੀ ਨਾਖੁਸ਼ ਨੇ ਅਤੇ ਇਸ ਦੇ ਕਰਕੇ ਵੀ ਕਾਫੀ ਬਹਿਸ ਹੋਣ ਦੀ ਉਮੀਦ ਆ। ਇੱਕ ਤਾਜ਼ਾ ਸਰਵੇਖਣ ਦੇ ਵਿੱਚ ਜੋ ਕਿ ਗੈਲਪ ਪੋਲ ਦੇ ਦੁਆਰਾ ਕਰਵਾਇਆ ਗਿਆ ਆ, ਉਸ ਦੇ ਵਿੱਚ ਮਾਤਰ 44% ਲੋਕਾਂ ਨੂੰ ਭਰੋਸਾ ਆ ਵੀ ਡੋਨਲਡ ਟਰੰਪ ਆਪਣੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਕੈਂਡਲ ਨਹੀਂ ਹੋਣ ਦੇਣਗੇ। ਸਿਰਫ 46% ਲੋਕ ਸਮਝਦੇ ਨੇ ਵੀ ਡੋਨਲਡ ਟਰੰਪ ਇੰਟਰਨੈਸ਼ਨਲ ਕ੍ਰਾਈਸਿਸ ਨੂੰ ਸਾਂਭ ਸਕਣਗੇ ਅਤੇ 47% ਲੋਕ ਇਹ ਭਰੋਸਾ ਰੱਖਦੇ ਨੇ ਵੀ ਡੋਨਲਡ ਟਰੰਪ ਫੌਜ ਆ ਉਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਗੇ। ਜਦ ਇਹੀ ਸਵਾਲ ਉਹਨਾਂ ਲੋਕਾਂ ਨੂੰ ਬਰਾਕ ਓਬਾਮਾ, ਜਾਰਜ ਬੁਸ਼ ਅਤੇ ਬਿਲ ਕਲਿੰਟਨ ਦੇ ਬਾਰੇ ਪੁੱਛਿਆ ਗਿਆ ਤਾਂ ਸਾਰਿਆਂ ਨੇ 70% ਤੋਂ ਵੱਧ ਭਰੋਸਾ ਉਹਨਾਂ ਤਿੰਨਾਂ ਰਾਸ਼ਟਰਪਤੀਆਂ 'ਚ ਜਿਤਾਇਆ ਸੀ। ਡੋਨਲਡ ਟਰੰਪ ਨੂੰ ਮਿਲਾ ਕੇ ਪਿਛਲੇ 4 ਰਾਸ਼ਟਰਪਤੀਆਂ ਦੇ ਵਿੱਚੋਂ ਡੋਨਲਡ ਟਰੰਪ ਦੇ ਉੱਤੇ 50% ਤੋਂ ਘੱਟ ਅਮਰੀਕੀਆਂ ਦਾ ਭਰੋਸਾ ਨਜ਼ਰ ਆ ਰਿਹਾ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।
ਅਮਰੀਕਾ ਦੇ 2 ਵਾਰ ਰਾਸ਼ਟਰਪਤੀ ਰਹਿ ਚੁੱਕੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆਪਣੇ ਕਾਰਜਕਾਲ ਦਾ ਅਖੀਰਲਾ ਸੰਬੋਧਨ 10 ਜਨਵਰੀ ਨੂੰ ਆਪਣੇ ਹੋਮ ਟਾਊਨ ਸ਼ਿਕਾਗੋ ਦੇ ਵਿੱਚ ਕਰਨਗੇ। ਉਹਨਾਂ ਨੇ ਅੱਜ ਇਸ ਚੀਜ਼ ਦੀ ਜਾਣਕਾਰੀ ਇੱਕ ਈਮੇਲ ਦੇ ਵਿੱਚ ਰਿਲੀਜ਼ ਕੀਤੀ। ਉਹਨਾਂ ਨੇ ਇਸ ਦੇ ਵਿੱਚ ਆਖਿਆ ਵੀ ਉਹ ਇਸ 8 ਸਾਲਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਕੁਝ ਦੇਖਿਆ ਆ ਤੇ ਉਹ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਅਤੇ ਜਿਸ ਤਰੀਕੇ ਦੇ ਨਾਲ ਅਮਰੀਕਾ ਚੇਂਜ ਹੋਇਆ ਆ ਉਸ ਦੇ ਬਾਰੇ ਇਸ ਸੰਬੋਧਨ ਦੇ ਵਿੱਚ ਗੱਲਬਾਤ ਕਰਨਗੇ। ਜ਼ਿਕਰਯੋਗ ਗੱਲ ਹੈ ਵੀ ਆਉਂਦੀ 20 ਜਨਵਰੀ ਨੂੰ ਨਵੇਂ ਰਾਸ਼ਟਰਪਤੀ ਦੇ ਤੌਰ ਤੇ ਡੋਨਲਡ ਟਰੰਪ ਸਹੁੰ ਚੁੱਕਣਗੇ। ਪ੍ਰੈਜ਼ੀਡੈਂਟ ਬਰਾਕ ਓਬਾਮਾ ਜਿਨ੍ਹਾਂ ਨੇ ਆਪਣੇ ਅਹੁਦੇ ਦੇ ਉੱਤੇ ਹੁੰਦਿਆਂ ਹੋਇਆ ਡੈਮੋਕ੍ਰੇਟ ਪਾਰਟੀ ਦੇ ਹਿਲਰੀ ਕਲਿੰਟਨ ਉਹਨਾਂ ਨੂੰ ਸੱਤਾ ਵਿੱਚ ਲਿਆਉਣ ਦੇ ਲਈ ਜੀ ਜਾਨ ਲਾਈ ਸੀ, ਪਰ ਹੁਣ ਉਹ ਜਦ ਇਹ ਰਾਸ਼ਟਰਪਤੀ ਦੇ ਅਹੁਦੇ ਤੋਂ ਉਤਰਨਗੇ ਤਾਂ ਡੈਮੋਕ੍ਰੇਟ ਪਾਰਟੀ ਦੇ ਅੱਗੇ ਕਈ ਪ੍ਰਸ਼ਨ ਚਿੰਨ੍ਹ ਹੋਣਗੇ। ਜ਼ਿਕਰਯੋਗ ਗੱਲ ਹੈ ਕਿ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਤੋਂ ਇਸ ਫੇਅਰਵੈਲ ਐਡਰੈਸ ਦੀ ਰਵਾਇਤ ਚੱਲਦੀ ਆ ਰਹੀ ਆ। ਅਮਰੀਲੋ ਟੈਕਸਸ ਦੇ ਵਿੱਚ ਇੱਕ ਜ਼ਹਿਰੀਲੀ ਗੈਸ ਦੇ ਕਰਕੇ 4 ਬੱਚਿਆਂ ਦੀ ਮੌਤ ਹੋ ਗਈ। ਇੱਕ ਘਰ ਦੇ ਥੱਲੇ ਕੀਟਨਾਸ਼ਕ ਸਪਰੇਅ ਕੀਤਾ ਗਿਆ ਸੀ। ਜਦ ਉਸ ਨੂੰ ਕਿਸੇ ਨੇ ਧੋਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਰਿਐਕਸ਼ਨ ਦੇ ਵਜੋਂ ਇਹ ਜ਼ਹਿਰੀਲੀ ਗੈਸ ਪੈਦਾ ਹੋਈ, ਜਿਸ ਕਰਕੇ 4 ਬੱਚਿਆਂ ਦੀ ਮੌਤ ਹੋਈ ਅਤੇ 6 ਜਣੇ ਹੋਰ ਹਸਪਤਾਲ ਵਿੱਚ ਦਾਖਲ ਕਰਾਉਣੇ ਪਏ। ਸਾਰੇ ਜ਼ੇਰੇ ਇਲਾਜ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਆ। ਮੁੱਢਲੀ ਜਾਣਕਾਰੀ ਤੋਂ ਇਹ ਪਤਾ ਲੱਗਦਾ ਆ ਵੀ ਇਸ ਕੀਟਨਾਸ਼ਕ ਦੇ ਪਾਣੀ ਦੇ ਨਾਲ ਮਿਸ਼ਰਣ ਤੋਂ ਬਾਅਦ ਚ ਫਾਸਫੀਨ ਗੈਸ ਪੈਦਾ ਹੋਈ, ਜਿਸ ਕਰਕੇ ਇਹਨਾਂ 4 ਬੱਚਿਆਂ ਦੀ ਮੌਤ ਹੋਈ ਆ। ਅਧਿਕਾਰੀਆਂ ਦੁਆਰਾ ਇਸ ਘਟਨਾ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ। ਚਾਰਲਸਟਨ ਸਾਊਥ ਕੈਰੋਲੀਨਾ ਦੇ ਵਿੱਚ ਜੂਨ 2015 ਦੇ ਵਿੱਚ ਚਰਚ ਦੇ ਹਮਲਾਵਰ ਡਿਲਨ ਰੂਫ ਨੂੰ ਇੱਕ ਫੈਡਰਲ ਜੱਜ ਰਿਚਰਡ ਜਰਜਲ ਨੇ ਟ੍ਰਾਇਲ ਸੁਣਨ ਦੇ ਲਈ ਸਮਰੱਥ ਦੱਸਿਆ ਆ। ਯੂਐਸ ਡਿਸਟ੍ਰਿਕਟ ਕੋਰਟ ਜੱਜ ਰਿਚਰਡ ਜਰਜਲ ਉਹਨਾਂ ਨੇ ਆਖਿਆ ਵੀ ਡਿਲਨ ਰੂਫ ਆਪਣੇ ਕੇਸ ਦੀ ਪੈਰਵਾਈ ਖੁਦ ਕਰੇਗਾ ਅਤੇ ਜਿਊਰੀ ਦੇ ਸਾਹਮਣੇ ਇਹ ਸਵਾਲ ਹੋਵੇਗਾ ਵੀ ਇਸ ਨੂੰ ਇਸ ਹਮਲੇ ਦੇ ਲਈ ਜਿਸ ਦੇ ਵਿੱਚ ਡਿਲਨ ਰੂਫ ਦੇ ਦੁਆਰਾ 9 ਜਾਣਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਕੇਸ ਦੇ ਵਿੱਚ ਉਸ ਨੂੰ ਸਜ਼ਾਏ ਮੌਤ ਜਾਂ ਉਮਰ ਭਰ ਦੇ ਲਈ ਕੈਦ ਸੁਣਾਈ ਜਾਵੇ। 15 ਦਸੰਬਰ ਨੂੰ ਜਿਊਰੀ ਨੇ ਡਿਲਨ ਰੂਫ ਨੂੰ 33 ਫੈਡਰਲ ਕਾਊਂਟਸ ਦੇ ਉੱਤੇ ਦੋਸ਼ੀ ਪਾਇਆ ਸੀ। ਪਹਿਲਾਂ ਇਹ ਮੰਨਿਆ ਜਾਂਦਾ ਸੀ ਡਿਲਨ ਰੂਫ ਮਾਨਸਿਕ ਤੌਰ ਤੇ ਬਿਮਾਰ ਆ, ਇਸ ਕਰਕੇ ਉਹ ਇਸ ਸਜ਼ਾ ਦੇ ਸੁਣਨ ਦੇ ਕਾਬਿਲ ਨਹੀਂ ਆ, ਪਰ ਅੱਜ ਫੈਡਰਲ ਕੋਰਟ ਦੇ ਦੁਆਰਾ ਇਹ ਐਲਾਨ ਕਰਨ ਤੋਂ ਬਾਅਦ ਚ ਉਸ ਨੂੰ ਜਲਦ ਹੀ ਸਜ਼ਾ ਸੁਣਾ ਦਿੱਤੀ ਜਾਵੇਗੀ। ਬ੍ਰਾਜ਼ੀਲ ਦੀ ਜੇਲ੍ਹ ਦੇ ਵਿੱਚ 2 ਗੈਂਗਾਂ ਦੇ ਦਰਮਿਆਨ ਜ਼ਬਰਦਸਤ ਹਿੰਸਾ ਹੋਈ ਅਤੇ ਇਸ ਹਿੰਸਾ ਦੇ ਕਰਕੇ 56 ਜਣਿਆਂ ਦੀ ਮੌਤ ਹੋ ਗਈ। 1992 ਤੋਂ ਬਾਅਦ ਦੇ ਵਿੱਚ ਬ੍ਰਾਜ਼ੀਲ ਜੇਲ੍ਹ ਦੇ ਵਿੱਚ ਇਹ ਸਭ ਤੋਂ ਭਿਆਨਕ ਹਿੰਸਾ ਦੱਸੀ ਜਾਂਦੀ ਆ। ਅਨੀਸੀਓ ਜੋਬਿਨ ਪੈਨੀਟੈਂਸ਼ਰੀ ਕੰਪਲੈਕਸ ਦੇ ਵਿੱਚ ਇਹ 2 ਗੈਂਗਾਂ ਦੇ ਦਰਮਿਆਨ ਤਕਰੀਬਨ 17 ਘੰਟੇ ਦੰਗੇ ਚੱਲੇ, ਜਿਸ ਦੇ ਵਿੱਚ ਕਈ ਲੋਕਾਂ ਦੇ ਸਿਰ ਕਲਮ ਵੀ ਕੀਤੇ ਗਏ ਅਤੇ ਇਸੇ ਕਰਕੇ 112 ਜਾਣੇ ਉੱਥੋਂ ਫਰਾਰ ਵੀ ਹੋ ਗਏ। ਇਹ ਜੇਲ੍ਹ ਜੋ ਕਿ 592 ਜਾਣਿਆਂ ਨੂੰ ਕੈਦ ਕਰਨ ਦੇ ਲਈ ਬਣਾਈ ਗਈ ਸੀ, ਇਸ ਦੇ ਵਿੱਚ ਹਿੰਸਾ ਮੌਕੇ 1224 ਕੈਦੀਆਂ ਨੂੰ ਰੱਖਿਆ ਹੋਇਆ ਸੀ। ਇਸ ਜੇਲ੍ਹ ਨੂੰ ਇੱਕ ਪ੍ਰਾਈਵੇਟ ਕੰਪਨੀ ਰਨ ਕਰਦੀ ਆ। ਇਹਨਾਂ ਦੋਨਾਂ ਗੈਂਗਸ ਦੇ ਦਰਮਿਆਨ ਹਿੰਸਾ ਦੇ ਕਰਕੇ 12 ਪ੍ਰਿਜ਼ਨ ਗਾਰਡਸ ਆ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਹੀ ਸਲਾਮਤ ਛੁਡਾ ਲਿਆ ਗਿਆ। ਬ੍ਰਾਜ਼ੀਲ ਦੇ ਵਿੱਚ ਜੇਲ੍ਹਾਂ ਦੇ ਹਾਲਾਤ ਕਾਫੀ ਮਾੜੇ ਦੱਸੇ ਜਾਂਦੇ ਨੇ ਤੇ ਹਰ ਸਾਲ 500 ਤੋਂ ਵੱਧ ਕੈਦੀ ਇਹੋ ਜਿਹੀਆਂ ਹਿੰਸਾ ਦਾ ਸ਼ਿਕਾਰ ਹੁੰਦੇ ਨੇ। ਸਰੋਤਿਓ, ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ 56 ਡਿਗਰੀ ਹਾਈ 54 ਡਿਗਰੀ ਲੋ 90% ਚਾਂਸ ਨੇ ਮੀਂਹ ਪੈਣ ਦੇ। ਸੈਨ ਫਰਾਂਸਿਸਕੋ ਵਿੱਚ 55 ਡਿਗਰੀ ਹਾਈ 53 ਡਿਗਰੀ ਲੋ 100% ਮੀਂਹ ਪਵੇਗਾ। ਸੈਕਰਾਮੈਂਟੋ ਵਿੱਚ 49 ਡਿਗਰੀ ਹਾਈ 48 ਡਿਗਰੀ ਲੋ 100% ਮੀਂਹ ਪਵੇਗਾ। ਯੂਬਾ ਸਿਟੀ ਵਿੱਚ 48 ਡਿਗਰੀ ਹਾਈ 47 ਡਿਗਰੀ ਲੋ 100% ਮੀਂਹ ਪਵੇਗਾ। ਸਟਾਕਟਨ ਵਿੱਚ 51 ਡਿਗਰੀ ਹਾਈ 48 ਡਿਗਰੀ ਲੋ ਇੱਥੇ ਵੀ ਮੀਂਹ ਪਵੇਗਾ। ਟ੍ਰੇਸੀ ਵਿੱਚ 53 ਡਿਗਰੀ ਹਾਈ 49 ਡਿਗਰੀ ਲੋ 90% ਚਾਂਸ ਨੇ ਮੀਂਹ ਪੈਣ ਦੇ। ਮੋਡੈਸਟੋ ਵਿੱਚ 53 ਡਿਗਰੀ ਹਾਈ 50 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ। ਫ੍ਰੈਜ਼ਨੋ ਵਿੱਚ 50 ਡਿਗਰੀ ਹਾਈ 49 ਡਿਗਰੀ ਲੋ 80% ਚਾਂਸ ਨੇ ਮੀਂਹ ਪੈਣ ਦੇ। ਬੇਕਰਸਫੀਲਡ ਵਿੱਚ 61 ਡਿਗਰੀ ਹਾਈ 49 ਡਿਗਰੀ ਲੋ 10% ਚਾਂਸ ਨੇ ਮੀਂਹ ਪੈਣ ਦੇ। ਲਾਸ ਐਂਜਲਸ ਦੇ ਵਿੱਚ 61 ਡਿਗਰੀ ਹਾਈ 50 ਡਿਗਰੀ ਲੋ 10% ਚਾਂਸ ਨੇ ਮੀਂਹ ਪੈਣ ਦੇ। ਟਰਕੀ ਦੇ ਵਿੱਚ 32 ਡਿਗਰੀ ਹਾਈ 30 ਡਿਗਰੀ ਲੋ ਬਰਫ਼ਬਾਰੀ ਹੋਵੇਗੀ।
ਹਾਈ, ਸਾਊਥ ਲੇਕ ਟਾਹੋ ਦੇ ਵਿੱਚ 34 ਡਿਗਰੀ ਹਾਈ, 31 ਡਿਗਰੀ ਲੋ, ਬਰਫ਼ ਪੈਣ ਦੀ ਸੰਭਾਵਨਾ ਆ। ਪੋਰਟਲੈਂਡ ਓਰੇਗਨ ਦੇ ਵਿੱਚ 32 ਡਿਗਰੀ ਹਾਈ, 24 ਡਿਗਰੀ ਲੋ ਟੈਂਪਰੇਚਰ। ਸਿਆਟਲ ਦੇ ਵਿੱਚ 32 ਡਿਗਰੀ ਹਾਈ, 19 ਡਿਗਰੀ ਲੋ ਟੈਂਪਰੇਚਰ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 40 ਡਿਗਰੀ ਹਾਈ, 25 ਡਿਗਰੀ ਲੋ ਟੈਂਪਰੇਚਰ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 31 ਡਿਗਰੀ ਹਾਈ, 26 ਡਿਗਰੀ ਲੋ, 50% ਚਾਂਸ ਨੇ ਬਰਫ਼ ਪੈਣ ਦੇ। ਸ਼ਿਕਾਗੋ ਇਲੀਨੋਇਸ ਦੇ ਵਿੱਚ 41 ਡਿਗਰੀ ਹਾਈ, 15 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ। ਨਿਊਯਾਰਕ ਦੇ ਵਿੱਚ 48 ਡਿਗਰੀ ਹਾਈ, 45 ਡਿਗਰੀ ਲੋ, 100% ਚਾਂਸ ਆ ਮੀਂਹ ਪਵੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ, 2 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਵਿਨੀਪੈਗ ਦੇ ਵਿੱਚ -17 ਡਿਗਰੀ ਸੈਲਸੀਅਸ ਹਾਈ, -27 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਕੈਲਗਰੀ ਦੇ ਵਿੱਚ -15 ਡਿਗਰੀ ਸੈਲਸੀਅਸ ਹਾਈ, -17 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਵੈਨਕੂਵਰ ਕੈਨੇਡਾ 'ਚ -2 ਡਿਗਰੀ ਸੈਲਸੀਅਸ ਹਾਈ, -9 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਅੰਮ੍ਰਿਤਸਰ ਪੰਜਾਬ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ, 10 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ, 17 ਡਿਗਰੀ ਸੈਲਸੀਅਸ ਲੋ। ਲੰਡਨ ਯੂਕੇ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ, 3 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ, 3 ਡਿਗਰੀ ਸੈਲਸੀਅਸ ਲੋ ਟੈਂਪਰੇਚਰ। ਤੇ ਪੈਰਿਸ ਫਰਾਂਸ ਦੇ ਵਿੱਚ 4 ਡਿਗਰੀ ਸੈਲਸੀਅਸ ਹਾਈ ਅਤੇ 0 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਇਸ ਤੋਂ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਜਾਈਏ। ਅੱਜ ਸਟਾਕ ਮਾਰਕੀਟ ਵਿੱਚ ਛੁੱਟੀ ਹੋਣ ਕਰਕੇ ਮਾਰਕੀਟ ਦੇ ਵਿੱਚ ਕਿਸੇ ਵੀ ਤਰੀਕੇ ਦਾ ਬਦਲਾਵ ਨਹੀਂ ਹੋਇਆ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 48 ਰੁਪਏ 17 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 77 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ 84 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 18 ਪੈਸੇ, ਇੱਕ ਯੂਰੋ ਦੀ ਕੀਮਤ 71 ਰੁਪਏ 41 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 39 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 8 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 79 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 222 ਰੁਪਏ 72 ਪੈਸੇ ਰਹੀ। ਸੋਨੇ ਦਾ ਭਾਅ $1157 84 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $16 6 ਸੈਂਟ ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਅਪਡੇਟ ਅਮਰੀਕਾ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਇਸ ਪ੍ਰੋਗਰਾਮ ਦੇ ਬਾਰੇ ਕਿਸੇ ਵੀ ਤਰੀਕੇ ਦੀ ਫੀਡਬੈਕ ਲਈ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ। ਤੇ ਹੁਣ ਇਜਾਜ਼ਤ ਲੈਂਦੇ ਆ। ਮੇਰੇ ਰਾਜਕਨਵੀਰ ਸਿੰਘ ਨੂੰ ਆਪ ਸਭ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।